ਤੇ ਜੀ। ਅਗਲੀ ਖਬਰ ਵੱਲ ਚੱਲੀਏ। ਰਾਜਕਨਵੀਰ ਸਿੰਘ ਜੀ, ਕੈਲੀਫੋਰਨੀਆ ਦੇ ਵਿੱਚ ਜਿਹੜੇ ਲੋਕ ਰੈਂਟ ਨਹੀਂ ਦੇ ਸਕੇ, ਕਈ ਲੇ ਆਫ ਹੋ ਗਏ ਜਾਂ ਕਰੋਨਾ ਕਰਕੇ ਬਿਮਾਰ ਹੋ ਗਏ, ਜੌਬ ਨਹੀਂ ਕਰ ਸਕੇ। ਸੋ ਗਵਰਨਮੈਂਟ ਨੇ ਉਹਨਾਂ ਨੂੰ ਇੱਕ ਆਪਸ਼ਨ ਦਿੱਤੀ ਸੀ ਵੀ 18 ਮਹੀਨੇ ਤੱਕ ਦੀ ਤੁਹਾਨੂੰ ਹੈਲਪ ਆ, ਜਿਹੜੀ ਅਸਿਸਟੈਂਸ ਆ, ਉਹ ਗਵਰਨਮੈਂਟ ਤੋਂ ਮਿਲ ਸਕਦੀ ਹੈਗੀ ਆ। ਸੋ ਬਸ਼ਰਤੇ ਕਿ ਟੈਨੈਂਟ ਦੀ ਜਿਹੜੀ ਹਾਊਸ ਹੋਲਡ ਇਨਕਮ ਆ, ਇਹ 80% ਬਿਲੋ ਹੋਣੀ ਚਾਹੀਦੀ ਆ ਏਰੀਆ ਦੀ ਮੀਡੀਅਨ ਇਨਕਮ ਦੇ। ਲਾਸ ਐਂਜਲਸ ਕਾਉਂਟੀ ਦੇ ਵਿੱਚ ਜਿਹੜੀ ਇਹ ਲਿਮਟ ਆ 66,250 ਸੀ ਤੋਂ ਲੈ ਕੇ 1,02,000 ਤੱਕ ਸੀ। ਸੋ ਬਹੁਤ ਸਾਰੇ ਜਿਹੜੇ ਮਿਡਲ ਦੇ ਵਿੱਚ ਆਉਂਦੇ ਆ ਰੈਜ਼ੀਡੈਂਟਸ, ਉਹ ਕੁਆਲੀਫਾਈ ਕਰਦੇ ਹੈਗੇ ਆ। ਸੋ ਉਸ ਰੈਂਟ ਨੂੰ ਅਪਲਾਈ ਕਰਨ ਦੇ ਲਈ ਕੱਲ ਨੂੰ ਲਾਸਟ ਡੇਟ ਹੈਗੀ ਆ, ਮਾਰਚ 31 ਲਾਸਟ ਡੇਟ ਆ। ਇਸ ਤੋਂ ਬਾਅਦ ਗਵਰਨਮੈਂਟ ਜਿਹੜੀ ਆ ਇਹ ਰੈਂਟ ਰਿਲੀਫ ਦਾ ਪ੍ਰੋਗਰਾਮ ਖਤਮ ਕਰਨ ਜਾ ਰਹੀ ਹੈਗੀ ਆ। ਸੋ ਜੇ ਕਿਸੇ ਨੇ ਹਜੇ ਤੱਕ ਨਹੀਂ ਅਪਲਾਈ ਕੀਤਾ ਜਾਂ ਤੁਹਾਨੂੰ ਲੱਗਦਾ ਵੀ ਤੁਸੀਂ ਐਲੀਜੀਬਲ ਹੈਗੇ ਆ, ਫਿਰ ਤੁਸੀਂ housing.ca.gov ਇਸ ਵੈਬਸਾਈਟ ਦੇ ਉੱਤੇ ਜਾ ਕੇ ਅਪਲਾਈ ਕਰ ਸਕਦੇ ਆ ਜਾਂ ਕਾਲ ਕਰ ਸਕਦੇ ਆ 833 430 2122 ਦੇ ਉੱਤੇ। ਤੇ ਜਿਹੜੀਆਂ ਚੀਜ਼ਾਂ ਤੁਹਾਤੋਂ ਉਹ ਮੰਗਣਗੇ, ਉਹ 2020 ਦਾ ਟੈਕਸ ਰਿਟਰਨ ਦੀ ਕਾਪੀ, 2020 ਦੇ W2 ਜਾਂ ਤੁਹਾਡਾ 1099G, ਤੁਸੀਂ ਜੇ ਅਨਪਲਾਇਡ ਸੀ, ਕਰੰਟ ਪੇ ਸਟੱਬ, ਤੇ ਤੁਹਾਡਾ ਪ੍ਰੂਫ ਚਾਹੀਦਾ ਪਾਰਟਿਸਿਪੇਸ਼ਨ ਇਨ ਸਟੇਟ ਜਾਂ ਫੈਡਰਲ ਸਬਸਿਡੀ ਪ੍ਰੋਗਰਾਮ, ਜਿੱਦਾਂ ਕਿ ਕੈਲ ਫਰੈਸ਼ ਹੈਗਾ ਜਾਂ ਕੈਲ ਵਰਕਸ ਵਗੈਰਾ ਹੈਗਾ। ਸੋ ਲੈਂਡਲੋਰਡਸ ਵੀ ਅਪਲਾਈ ਕਰ ਸਕਦੇ ਹੈਗੇ ਆ। ਉਹਨਾਂ ਦੇ ਲਈ ਵੀ ਜਿਹੜਾ ਵੈਬਸਾਈਟ ਦਿੱਤਾ ਗਿਆ ਹੈਗਾ ਆ, ਉਹਨਾਂ ਨੂੰ ਜਿਹੜਾ ਰਿਲੀਜ਼ ਤੇ ਰੈਂਟਲ ਐਗਰੀਮੈਂਟ ਸ਼ੋ ਕਰਨਾ ਪਊਗਾ, ਰੈਂਟ ਲੈਜਰ W8 ਤੇ W9। ਤੇ ਅਗਲੀ ਖਬਰ ਵੱਲ ਚੱਲੀਏ। ਰਾਜਕਨਵੀਰ ਸਿੰਘ ਜੀ, ਕੈਲੀਫੋਰਨੀਆ ਦੇ ਵਿੱਚ ਜਿਹੜੇ ਲੋਕ ਰੈਂਟ ਨਹੀਂ ਦੇ ਸਕੇ, ਕਈ ਲੇ ਆਫ ਹੋ ਗਏ ਜਾਂ ਕਰੋਨਾ ਕਰਕੇ ਬਿਮਾਰ ਹੋ ਗਏ, ਜੌਬ ਨਹੀਂ ਕਰ ਸਕੇ। ਸੋ ਗਵਰਨਮੈਂਟ ਨੇ ਉਹਨਾਂ ਨੂੰ ਇੱਕ ਆਪਸ਼ਨ ਦਿੱਤੀ ਸੀ ਵੀ 18 ਮਹੀਨੇ ਤੱਕ ਦੀ ਤੁਹਾਨੂੰ ਹੈਲਪ ਆ, ਜਿਹੜੀ ਅਸਿਸਟੈਂਸ ਆ, ਉਹ ਗਵਰਨਮੈਂਟ ਤੋਂ ਮਿਲ ਸਕਦੀ ਹੈਗੀ ਆ। ਸੋ ਬਸ਼ਰਤੇ ਕਿ ਟੈਨੈਂਟ ਦੀ ਜਿਹੜੀ ਹਾਊਸ ਹੋਲਡ ਇਨਕਮ ਆ, ਇਹ 80% ਬਿਲੋ ਹੋਣੀ ਚਾਹੀਦੀ ਆ ਏਰੀਆ ਦੀ ਮੀਡੀਅਨ ਇਨਕਮ ਦੇ। ਲਾਸ ਐਂਜਲਸ ਕਾਉਂਟੀ ਦੇ ਵਿੱਚ ਜਿਹੜੀ ਇਹ ਲਿਮਟ ਆ 66,250 ਸੀ ਤੋਂ ਲੈ ਕੇ 1,02,000 ਤੱਕ ਸੀ। ਸੋ ਬਹੁਤ ਸਾਰੇ ਜਿਹੜੇ ਮਿਡਲ ਦੇ ਵਿੱਚ ਆਉਂਦੇ ਆ ਰੈਜ਼ੀਡੈਂਟਸ, ਉਹ ਕੁਆਲੀਫਾਈ ਕਰਦੇ ਹੈਗੇ ਆ। ਸੋ ਉਸ ਰੈਂਟ ਨੂੰ ਅਪਲਾਈ ਕਰਨ ਦੇ ਲਈ ਕੱਲ ਨੂੰ ਲਾਸਟ ਡੇਟ ਹੈਗੀ ਆ, ਮਾਰਚ 31 ਲਾਸਟ ਡੇਟ ਆ। ਇਸ ਤੋਂ ਬਾਅਦ ਗਵਰਨਮੈਂਟ ਜਿਹੜੀ ਆ ਇਹ ਰੈਂਟ ਰਿਲੀਫ ਦਾ ਪ੍ਰੋਗਰਾਮ ਖਤਮ ਕਰਨ ਜਾ ਰਹੀ ਹੈਗੀ ਆ। ਸੋ ਜੇ ਕਿਸੇ ਨੇ ਹਜੇ ਤੱਕ ਨਹੀਂ ਅਪਲਾਈ ਕੀਤਾ ਜਾਂ ਤੁਹਾਨੂੰ ਲੱਗਦਾ ਵੀ ਤੁਸੀਂ ਐਲੀਜੀਬਲ ਹੈਗੇ ਆ, ਫਿਰ ਤੁਸੀਂ housing.ca.gov ਇਸ ਵੈਬਸਾਈਟ ਦੇ ਉੱਤੇ ਜਾ ਕੇ ਅਪਲਾਈ ਕਰ ਸਕਦੇ ਆ ਜਾਂ ਕਾਲ ਕਰ ਸਕਦੇ ਆ 833 430 2122 ਦੇ ਉੱਤੇ। ਤੇ ਜਿਹੜੀਆਂ ਚੀਜ਼ਾਂ ਤੁਹਾਤੋਂ ਉਹ ਮੰਗਣਗੇ, ਉਹ 2020 ਦਾ ਟੈਕਸ ਰਿਟਰਨ ਦੀ ਕਾਪੀ, 2020 ਦੇ W2 ਜਾਂ ਤੁਹਾਡਾ 1099G, ਤੁਸੀਂ ਜੇ ਅਨਪਲਾਇਡ ਸੀ, ਕਰੰਟ ਪੇ ਸਟੱਬ, ਤੇ ਤੁਹਾਡਾ ਪ੍ਰੂਫ ਚਾਹੀਦਾ ਪਾਰਟਿਸਿਪੇਸ਼ਨ ਇਨ ਸਟੇਟ ਜਾਂ ਫੈਡਰਲ ਸਬਸਿਡੀ ਪ੍ਰੋਗਰਾਮ, ਜਿੱਦਾਂ ਕਿ ਕੈਲ ਫਰੈਸ਼ ਹੈਗਾ ਜਾਂ ਕੈਲ ਵਰਕਸ ਵਗੈਰਾ ਹੈਗਾ। ਸੋ ਲੈਂਡਲੋਰਡਸ ਵੀ ਅਪਲਾਈ ਕਰ ਸਕਦੇ ਹੈਗੇ ਆ। ਉਹਨਾਂ ਦੇ ਲਈ ਵੀ ਜਿਹੜਾ ਵੈਬਸਾਈਟ ਦਿੱਤਾ ਗਿਆ ਹੈਗਾ ਆ, ਉਹਨਾਂ ਨੂੰ ਜਿਹੜਾ ਰਿਲੀਜ਼ ਤੇ ਰੈਂਟਲ ਐਗਰੀਮੈਂਟ ਸ਼ੋ ਕਰਨਾ ਪਊਗਾ, ਰੈਂਟ ਲੈਜਰ W8 ਤੇ W9। ਤੇ ਅਗਲੀ ਖਬਰ ਵੱਲ ਚੱਲੀਏ। ਰਾਜਕਨਵੀਰ ਸਿੰਘ ਜੀ, ਕੈਲੀਫੋਰਨੀਆ ਦੇ ਵਿੱਚ ਜਿਹੜੇ ਲੋਕ ਰੈਂਟ ਨਹੀਂ ਦੇ ਸਕੇ, ਕਈ ਲੇ ਆਫ ਹੋ ਗਏ ਜਾਂ ਕਰੋਨਾ ਕਰਕੇ ਬਿਮਾਰ ਹੋ ਗਏ, ਜੌਬ ਨਹੀਂ ਕਰ ਸਕੇ। ਸੋ ਗਵਰਨਮੈਂਟ ਨੇ ਉਹਨਾਂ ਨੂੰ ਇੱਕ ਆਪਸ਼ਨ ਦਿੱਤੀ ਸੀ ਵੀ 18 ਮਹੀਨੇ ਤੱਕ ਦੀ ਤੁਹਾਨੂੰ ਹੈਲਪ ਆ, ਜਿਹੜੀ ਅਸਿਸਟੈਂਸ ਆ, ਉਹ ਗਵਰਨਮੈਂਟ ਤੋਂ ਮਿਲ ਸਕਦੀ ਹੈਗੀ ਆ। ਸੋ ਬਸ਼ਰਤੇ ਕਿ ਟੈਨੈਂਟ ਦੀ ਜਿਹੜੀ ਹਾਊਸ ਹੋਲਡ ਇਨਕਮ ਆ, ਇਹ 80% ਬਿਲੋ ਹੋਣੀ ਚਾਹੀਦੀ ਆ ਏਰੀਆ ਦੀ ਮੀਡੀਅਨ ਇਨਕਮ ਦੇ। ਲਾਸ ਐਂਜਲਸ ਕਾਉਂਟੀ ਦੇ ਵਿੱਚ ਜਿਹੜੀ ਇਹ ਲਿਮਟ ਆ 66,250 ਸੀ ਤੋਂ ਲੈ ਕੇ 1,02,000 ਤੱਕ ਸੀ। ਸੋ ਬਹੁਤ ਸਾਰੇ ਜਿਹੜੇ ਮਿਡਲ ਦੇ ਵਿੱਚ ਆਉਂਦੇ ਆ ਰੈਜ਼ੀਡੈਂਟਸ, ਉਹ ਕੁਆਲੀਫਾਈ ਕਰਦੇ ਹੈਗੇ ਆ।
ਸੋ ਉਸ ਰੈਂਟ ਨੂੰ ਅਪਲਾਈ ਕਰਨ ਦੇ ਲਈ ਕੱਲ ਨੂੰ ਲਾਸਟ ਡੇਟ ਹੈਗੀ ਆ, ਮਾਰਚ 31 ਲਾਸਟ ਡੇਟ ਆ। ਇਸ ਤੋਂ ਬਾਅਦ ਗਵਰਨਮੈਂਟ ਜਿਹੜੀ ਆ ਇਹ ਰੈਂਟ ਰਿਲੀਫ ਦਾ ਪ੍ਰੋਗਰਾਮ ਖਤਮ ਕਰਨ ਜਾ ਰਹੀ ਹੈਗੀ ਆ। ਸੋ ਜੇ ਕਿਸੇ ਨੇ ਹਜੇ ਤੱਕ ਨਹੀਂ ਅਪਲਾਈ ਕੀਤਾ ਜਾਂ ਤੁਹਾਨੂੰ ਲੱਗਦਾ ਵੀ ਤੁਸੀਂ ਐਲੀਜੀਬਲ ਹੈਗੇ ਆ, ਫਿਰ ਤੁਸੀਂ housing.ca.gov ਇਸ ਵੈਬਸਾਈਟ ਦੇ ਉੱਤੇ ਜਾ ਕੇ ਅਪਲਾਈ ਕਰ ਸਕਦੇ ਆ ਜਾਂ ਕਾਲ ਕਰ ਸਕਦੇ ਆ 833 430 2122 ਦੇ ਉੱਤੇ। ਤੇ ਜਿਹੜੀਆਂ ਚੀਜ਼ਾਂ ਤੁਹਾਤੋਂ ਮੰਗਣਗੇ ਉਹ 2020 ਦਾ ਟੈਕਸ ਰਿਟਰਨ ਦੀ ਕਾਪੀ, 2020 ਦੇ W2 ਜਾਂ ਤੁਹਾਡਾ 1099G, ਤੁਸੀਂ ਜੇ ਅਨਪਲਾਇਡ ਸੀ, ਕਰੰਟ ਪੇ ਸਟੱਬ ਤੇ ਤੁਹਾਡਾ ਪ੍ਰੂਫ ਚਾਹੀਦਾ ਪਾਰਟਿਸਿਪੇਸ਼ਨ ਸਟੇਟ ਜਾਂ ਫੈਡਰਲ ਸਬਸਿਡੀ ਪ੍ਰੋਗਰਾਮ, ਜਿੱਦਾਂ ਕਿ ਕੈਲ ਫਰੈਸ਼ ਹੈਗਾ ਜਾਂ ਕੈਲ ਵਰਕਸ ਵਗੈਰਾ ਹੈਗਾ। ਸੋ ਲੈਂਡਲੌਰਡਸ ਵੀ ਅਪਲਾਈ ਕਰ ਸਕਦੇ ਹੈਗੇ ਆ, ਉਹਨਾਂ ਦੇ ਲਈ ਵੀ ਜਿਹੜਾ ਵੈਬਸਾਈਟ ਦਿੱਤਾ ਗਿਆ ਹੈਗਾ ਆ, ਉਹਨਾਂ ਨੂੰ ਜਿਹੜਾ ਰਿਲੀਜ਼ ਤੇ ਰੈਂਟਲ ਐਗਰੀਮੈਂਟ ਸ਼ੋ ਕਰਨਾ ਪਊਗਾ, ਰੈਂਟ ਲੈਜਰ W8 ਤੇ W9।